ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ। ਖਬਰਾਂ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ, ਜਿਹੜੇ ਕਿ ਖਬਰਾਂ ਦਾ ਕਰਦੇ ਨੇ ਵਿਸ਼ਲੇਸ਼ਣ। ਸੋ ਮਿੰਟੂ ਜੀ ਦੇ ਵੱਲ ਵਧਦੇ ਹਾਂ, ਕਰਦੇ ਹਾਂ ਉਹਨਾਂ ਦਾ ਸਵਾਗਤ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਮਿੰਟੂ ਜੀ, ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ? ਰੁੱਖ ਆਪਾਂ ਖਬਰਾਂ ਦਾ ਕਰੀਏ। ਭਾਜਪਾ ਵਾਲੇ ਜੁੜੇ ਵਿਅਕਤੀ ਦੇ ਸਿਰ 'ਚ ਮੁੱਤਿਆ ਜੀ। ਇਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੀ। ਜੀ ਦੇਖੋ, ਭਾਜਪਾ ਦੇ ਨਾਲ ਇਹ ਪ੍ਰਵੇਸ਼ ਨਾਮ ਦਾ ਵਿਅਕਤੀ ਜੁੜਿਆ ਸੀ, ਇਸ ਗੱਲ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਕਿਉਂਕਿ ਇਹਨਾਂ ਦੀ ਇੱਕ ਫਿਤਰਤ ਹੈ। ਇਹਨਾਂ ਦੀ ਫਿਤਰਤ ਕੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਕਾਂਡ ਹੋਏਗਾ, ਇਹ ਤੇ ਨੱਥੂਰਾਮ ਗੌਡਸੇ ਨੂੰ ਵੀ ਕਹਿ ਦਿੰਦੇ ਸਾਡਾ ਨਹੀਂ ਹੈਗਾ। ਇਹਨਾਂ ਦਾ ਇਹ ਮਤਲਬ ਕਿ ਸਟੈਂਡ ਰਹਿੰਦਾ ਹਮੇਸ਼ਾ, ਤੇ ਕਈ ਮੌਕਿਆਂ ਤੇ ਨੱਥੂਰਾਮ ਗੌਡਸੇ ਨੂੰ ਜੱਫੀ ਪਾ ਲੈਂਦੇ, ਕਈ ਥਾਂ ਤੇ ਫਿਰ ਜਦੋਂ ਫਸਦੇ ਤਾਂ ਧੱਕਾ ਦੇ ਦਿੰਦੇ ਨੇ। ਇਹਨਾਂ ਨੇ ਕੁਲਦੀਪ ਸੈਂਗਰ ਦੇ ਮਾਮਲੇ 'ਚ ਇਉਂ ਕੀਤਾ ਸੀਗਾ, ਕਠੂਆ ਵਾਲੇ ਮਾਮਲੇ 'ਚ ਵੀ ਇਉਂ ਕੀਤਾ, ਪਹਿਲਾਂ ਕੁਝ ਹੋਰ ਕਹਿਣਾ। ਤਾਂ ਐਤਕੀ ਵੀ ਇਹਨਾਂ ਨੇ ਇਹੋ ਕਿਹਾ ਕਿ ਜਿਹੜੀ ਇਹ ਕਰਤੂਤ ਸਾਹਮਣੇ ਆਈ ਵੀਡੀਓ ਦੇ ਵਿੱਚ, ਸਿੱਧੀ ਇੱਕ ਸ਼ਹਿਰ ਹੈ ਮੱਧ ਪ੍ਰਦੇਸ਼ ਦਾ, ਜਿੱਥੋਂ ਦਾ ਇਹ ਪ੍ਰਵੇਸ਼ ਨਾਂ ਦਾ ਵਿਅਕਤੀ ਆ, ਉਹ ਇੱਕ ਮਾਨਸਿਕ ਤੌਰ ਤੇ ਬਿਮਾਰ ਟਰਾਈਬਲ ਵਿਅਕਤੀ ਦੇ ਸਿਰ ਦੇ ਵਿੱਚ ਮੁੱਦਾ ਹੈ। ਸਿਗਰਟ ਉਹਨੇ ਹੱਥ 'ਚ ਫੜੀ ਆ, ਦਾਰੂ ਦੇ ਨਾਲ ਉਹ ਟੋਨਿਆ, ਤੇ ਇਹ ਹਰਕਤ ਕਿਸੇ ਨੇ ਕੈਦ ਕਰ ਲਈ। ਪਤਾ ਨਹੀਂ ਉਹਨੇ ਦੇ ਨਾਲ ਦੇ ਨੇ ਕੀਤੀ ਹੈ ਜਾਂ ਕਿਸੇ ਹੋਰ ਨੇ ਕਰ ਲਈ। ਉਹ ਜਦ ਵੀਡੀਓ ਵਾਇਰਲ ਹੋ ਗਿਆ, ਰੌਲਾ ਪੈ ਗਿਆ, ਇਹ ਕਹਿੰਦੇ ਨਹੀਂ ਨਹੀਂ ਨਹੀਂ, ਸਾਡਾ ਥੋੜੀ ਸੀ, ਸਾਡੇ ਨਾਲ ਪਹਿਲਾਂ ਜੁੜਿਆ ਹੁੰਦਾ ਸੀ, ਹੁਣ ਥੋੜੀ ਹੈਗਾ। ਮਤਲਬ ਕਿ ਜਿੱਦਾਂ ਆਮ ਤੌਰ ਤੇ ਇਹ ਕਰਦੇ ਹੁੰਦੇ ਨੇ। ਪਰ ਬਾਅਦ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨਿਕਲ ਆਈਆਂ ਕਿ ਕਿਵੇਂ ਇਸ ਨੂੰ ਯੁਵਾ ਮੋਰਚਾ ਦਾ ਅਹੁਦੇਦਾਰ ਬਣਾਇਆ ਗਿਆ ਸੀ, ਨਰੋਤਮ ਦੇ ਨਾਲ, ਜਿਹੜਾ ਉਹਨਾਂ ਦਾ ਹੈਗਾ ਹੋਮ ਮਿਨਿਸਟਰ ਮੱਧ ਪ੍ਰਦੇਸ਼ ਵਾਲਿਆਂ ਦਾ, ਉਹਦੇ ਨਾਲ ਇਹ ਚੜਿਆ ਫਿਰਦਾ ਸੀਗਾ। ਬਤੇਰਾ ਕੁਛ ਮਤਲਬ ਕਿ ਨਿਕਲ ਆਇਆ। ਤੇ ਕਮਾਲ ਦੀ ਗੱਲ ਆ ਇਹਨਾਂ ਦੀ, ਵੇਖੋ ਤੁਸੀਂ ਕਿੱਡੀ ਜ਼ਮੀਰ ਮਰੀ ਆ। ਇੱਕ ਹਲਫਨਾਮਾ ਵੀ ਉਸ ਗਰੀਬ ਤੋਂ ਇਹਨਾਂ ਨੇ ਲੈ ਲਿਆ, ਜਿਹੜਾ ਬੰਦਾ ਚੱਜ ਨਾਲ ਬੋਲ ਨਹੀਂ ਸਕਦਾ। ਜੇ ਦੇਖ ਲਓ ਇੰਨਾ ਹੀ ਸਿਆਣਾ ਹੁੰਦਾ ਤੇ ਅੱਗੋਂ ਕੋਈ ਘਸੁੰਨ ਮਾਰ ਕੇ ਦੰਦ ਨਾ ਕੱਢ ਦਿੰਦਾ। ਉਹ ਤੇ ਵਿਚਾਰਾ ਇਹ ਧਾਰ ਮਾਰੀ ਜਾਂਦਾ ਤੇ ਉਹ ਪਤਾ ਨਹੀਂ ਅੰਦਰੇ ਅੰਦਰ ਕੀ ਕਰੀ ਜਾਂਦਾ, ਤੇ ਬਸ ਮਤਲਬ ਕਿ ਕੋਈ ਵਿਰੋਧ ਨਹੀਂ, ਕੋਈ ਕੁਛ ਨਹੀਂ। ਤੇ ਇੱਕ ਹਲਫਨਾਮਾ 100 ਦੇ ਸਟਾਮ ਤੇ ਲਿਖਾ ਕੇ ਲਿਆ ਹੈ ਕਿ ਜੀ ਇਹ ਵੀਡੀਓ ਫਰਜ਼ੀ ਹੈ, ਇਹ ਫਲਾਣੇ ਨੇ ਕਿਹਾ, ਧਮਕਾਣੇ ਨੇ ਕਿਹਾ, ਤਾਂ ਇਹ ਵੀਡੀਓ ਬਣੀ ਆ, ਇਹ ਛਵੀ ਖਰਾਬ ਕਰਨ ਵਾਸਤੇ ਵਗੈਰਾ ਵਗੈਰਾ। ਪਰ ਜਦੋਂ ਰੌਲਾ ਪੈ ਗਿਆ ਕਿ ਇੱਕ ਆਦਿਵਾਸੀ ਨੌਜਵਾਨ ਵਿਅਕਤੀ ਜਿਸ ਦਾ ਮਾਨਸਿਕ ਤਵਾਜ਼ਨ ਠੀਕ ਨਹੀਂ, ਇਹ ਕਿਸ ਤਰ੍ਹਾਂ ਦੀ ਤੁਹਾਡੀ ਸੋਚ ਹੈ? ਤੇ ਮਾਫ ਕਰਨਾ, ਕਈ ਬੰਦਿਆਂ ਦੀ ਜਿਹੜੀ ਸੋਚ ਹੈ ਨਾ, ਉਹ ਸ਼ਰਾਬ ਪੀ ਕੇ ਖੁੱਲ ਕੇ ਬਾਹਰ ਆ ਜਾਂਦੀ, ਉਹਨਾਂ ਦੇ ਅੰਦਰ ਦੀ ਹਵਾ ਨਹੀਂ ਆਤਾ। ਉਹਨਾਂ ਦੇ ਅੰਦਰ ਜੋ ਚੱਲ ਰਿਹਾ ਹੁੰਦਾ, ਗੰਢ ਵੱਜੀ ਹੁੰਦੀ ਹੈ, ਉਹ ਨਸ਼ੇ 'ਚ ਖੁੱਲ ਕੇ ਬਾਹਰ ਆ ਜਾਂਦੀ ਆ। ਇਹ ਲੋਕ ਜਿਹੜੇ ਕਿ ਮਨੂਵਾਦੀ ਲੋਕ ਨੇ, ਇਹ ਸ਼ਾਇਦ ਇਹਨੇ ਵੇਖ ਕੇ ਕਿ ਇਹ ਕੋਈ ਮਤਲਬ ਕਿ ਟਰਾਈਬ ਕਿਸੇ ਕਬੀਲੇ ਦਾ ਵਿਅਕਤੀ ਹੈ, ST ਹੈ, ਤਾਂ ਉਹਦੇ ਕਰਕੇ ਹੀ ਸ਼ਾਇਦ ਕੀਤਾ ਹੋਵੇ। ਸ਼ਰਾਬ ਦਾ ਨਸ਼ਾ ਜੇ ਇਸ ਤਰ੍ਹਾਂ ਦਾ, ਤੇ ਜਾ ਕੇ ਘਰੇ ਕਿਉਂ ਨਹੀਂ ਮੂਤ ਦਿੱਤਾ ਰਸੋਈ ਦੇ ਵਿੱਚ? ਫਿਰ ਇਹਨੂੰ ਡਿਫੈਂਡ ਕਰਨ ਵਾਲੇ ਲੋਕ ਪਤਾ ਨਹੀਂ ਕਿਸ ਤਰ੍ਹਾਂ ਦੀ ਜ਼ਮੀਰ ਦੇ ਮਾਲਕ ਨੇ। ਫਿਰ ਜਦੋਂ ਰੌਲਾ ਪੈ ਗਿਆ ਆਦਿਵਾਸੀਆਂ ਦਾ, ਹੁਣ ਦੇਖੋ ਆਦਿਵਾਸੀਆਂ ਲਈ ਤੇ ਇਹ ਬਹੁਤ ਕੁਝ ਕਰਨ ਜਾ ਰਹੇ ਆ ਆਉਣ ਵਾਲੇ ਸਮੇਂ 'ਚ, ਕਿਉਂਕਿ ਕਈ ਸਟੇਟਾਂ ਦੇ ਵਿੱਚ ਆਦਿਵਾਸੀਆਂ ਦੀ ਵੋਟ ਜਿਹੜੀ ਹੈ ਉਹ ਕਈ ਸੀਟਾਂ ਨੂੰ ਪ੍ਰਭਾਵਿਤ ਕਰਦੀ ਹੈਗੀ ਆ। ਸੋ ਇਸ ਲਿਹਾਜ਼ ਨਾਲ ਜਦੋਂ ਰੌਲਾ ਪਿਆ, ਆਪੋਜੀਸ਼ਨ ਨੇ ਵੀ ਮੁੱਦਾ ਚੁੱਕਿਆ ਕਿ ਇਹ ਨਿਰਾਦਰ ਹੈ, ਸਾਡੇ ST ਭਾਈਚਾਰੇ ਦਾ ਇਹ ਨਿਰਾਦਰ ਹੈ। ਤਾਂ ਫਿਰ ਸੁਰਤ ਆਈ ਮਾਮੇ ਨੂੰ ਵੀ, ਸ਼ਿਵਰਾਜ ਸਿੰਘ ਚੌਹਾਨ ਨੂੰ, ਮੈਂ NSA ਲਾ ਦੂੰਗਾ, ਇਹ ਕਰੂੰਗਾ, ਉਹ ਕਰੂੰਗਾ। ਫਿਰ ਪਰਚਾ ਕਰਕੇ ਤੇ ਇਹਨੂੰ ਅੰਦਰ ਕਰ ਦਿੱਤਾ। ਅੰਦਰ ਇਹ ਝੂਲ ਝੂਲ ਕੇ ਤੁਰਦਾ ਪਿਆ ਜਿਵੇਂ ਹਾਥੀ ਮਸਤਾਨੀ ਚਾਲ ਚੱਲ ਰਿਹਾ ਹੋਵੇ, ਕੋਈ ਇਹਦੇ ਤੇ ਹੈ ਹੀ ਨਹੀਂ ਲੱਥੀ ਚੜੀ ਦੀ। ਫਿਰ ਉਸ ਤੋਂ ਬਾਅਦ ਲੋਕਾਂ ਨੇ ਸਵਾਲ ਚੁੱਕੇ ਕਿ ਹੁਣ ਬਲਡੋਜ਼ਰ ਤੁਹਾਡਾ ਕਿੱਧਰ ਨੂੰ ਚਲੇ ਗਿਆ? ਜਦੋਂ ਮੁਸਲਮਾਨ ਹੁੰਦੇ ਆ ਕਿਸੇ ਵੀ ਕ੍ਰਾਈਮ ਦੇ ਵਿੱਚ, ਤੇ ਤੁਸੀਂ ਉਦੋਂ ਬਲਡੋਜ਼ਰ ਲਿਆ ਵਾੜਦੇ ਜੇ ਉਹਦੇ ਘਰੇ, ਤੇ ਇਹਨਾਂ ਨੇ ਚੱਕ ਕੇ ਫਿਰ ਬਲਡੋਜ਼ਰ ਵੀ ਚਲਾ ਦਿੱਤਾ ਇਹਦੇ ਘਰ। ਹਾਲਾਂਕਿ ਮੈਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਨਹੀਂ ਹੋਇਆ ਕਦੇ ਗੁਰਪ੍ਰੀਤ ਜੀ। ਕੋਈ ਗੈਂਗਸਟਰ ਆ, ਕੋਈ ਭਗੌੜਾ ਆ, ਕੋਈ ਵੀ ਇਸ ਤਰ੍ਹਾਂ ਦਾ ਹਿਮਾਕਤ ਕਰਨ ਵਾਲਾ ਹਿਮਾਕਤੀ ਆ, ਕੋਈ ਵੀ ਆ, ਤੇ ਉਹਦੇ ਬਾਲ ਬੱਚੇ ਦਾ ਆਸ਼ਿਆਨਾ ਖੋਹ ਲੈਣਾ ਉਹ ਕੋਈ ਠੀਕ ਨਹੀਂ ਹੈਗਾ।
ਪਰ ਪ੍ਰੈਸ਼ਰ ਇੰਨਾ ਜ਼ਿਆਦਾ ਬਣ ਗਿਆ ਕਿ ਇਹਨਾਂ ਨੂੰ ਕੋਈ ਸੋਝਾ ਔੜ ਹੀ ਨਹੀਂ ਸੀਗੀ ਕਿ ਅਸੀਂ ਕਰਨਾ ਕੀ ਆ, ਫਸ ਗਏ ਕਸੂਤੇ। ਤਾਂ ਉੱਤੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜੀ ਉੱਥੋਂ ਦੀ ਗਵਰਨਮੈਂਟ ਸੀ ਮੱਧ ਪ੍ਰਦੇਸ਼ ਦੀ, ਉਹ ਪ੍ਰੈਸ਼ਰਾਈਜ਼ ਹੋ ਰਹੀ ਸੀਗੀ ਕਿ ਇਲੈਕਸ਼ਨ ਸਿਰ ਤੇ ਨੇ, 8-9 ਸਟੇਟਾਂ ਦਾ ਹਾਲੇ ਇਲੈਕਸ਼ਨ ਹੋਣਾ ਬਕਾਇਆ ਹੈ। ਤਾਂ ਉਸ ਸੂਰਤ ਦੇ ਵਿੱਚ ਆਦਿਵਾਸੀ ਭਾਈਚਾਰੇ ਨੂੰ ਜੇ ਗਲਤ ਮੈਸੇਜ ਜਾਂਦਾ ਹੈ ਤਾਂ ਫਿਰ ਬਾਈ ਅੰਦਰੋਂ ਹੋ ਸਕਦਾ ਹੈ ਕਿ ਬਾਈ ਤੁਸੀਂ ਤਿਆਰੀ ਕਰੋ ਆਪਣੀ। ਤਾਂ ਫਿਰ ਇਹਨਾਂ ਨੇ ਐਨਐਸਏ ਤਾਂ ਨਹੀਂ ਲਾਇਆ ਹੁਣ ਤੱਕ, ਕਿਉਂਕਿ ਪਹਿਲਾਂ ਸ਼ਿਵਰਾਜ ਸਿੰਘ ਚੌਹਾਨ ਕਹਿੰਦੇ ਕਿ ਮੈਂ ਐਨਐਸਏ ਲਾ ਦੂੰਗਾ, ਜਿਹਨੂੰ ਆਪਾਂ ਰਸੂਕਾ ਕਹਿੰਦੇ ਨੇ, ਨੈਸ਼ਨਲ ਸਿਕਿਉਰਿਟੀ ਐਕਟ, ਪਰ ਉਹ ਤੇ ਨਹੀਂ ਲਾਇਆ। ਹਾਂ, SC ST ਐਕਟ ਲੱਗ ਗਿਆ ਇਹਦੇ ਤੇ। ਇਸ ਤੋਂ ਇਲਾਵਾ ਸਾਰਾ ਕੁਝ ਬਾਹਰ ਆ ਗਿਆ, ਇਹਦੀਆਂ ਤਸਵੀਰਾਂ ਬਾਹਰ ਆ ਗਈਆਂ, ਸਾਰਾ ਕੁਝ ਜਦੋਂ ਬਾਹਰ ਆ ਗਿਆ ਉਦੋਂ ਡਿਫੈਂਡ ਕਰਨ ਵਾਸਤੇ ਕੁਝ ਨਹੀਂ ਬਚਿਆ, ਕੱਖ ਨਹੀਂ ਬਚਿਆ। ਤੇ ਫਿਰ ਅੰਤ ਦੇ ਵਿੱਚ ਇਹਦੇ ਘਰ ਤੇ ਬਲਡੋਜ਼ਰ ਵੀ ਚੱਲਿਆ। ਪਰ ਜੋ ਵੀ ਹੈ, ਬਹੁਤ ਹੀ ਘਿਨਾਉਣੀ ਘਟਨਾ, ਮੈਂ ਕਹਿੰਦਾ ਕਿ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਹੈ। ਅਸੀਂ ਤੇ ਕੁਝ ਹੋਰ ਸੋਚੀ ਜਾਂਦੇ ਆ ਤੇ ਕੁਝ ਹੋਰ ਹੀ ਕਰੀ ਜਾਂਦੇ ਨੇ। ਜੀ ਇਹ ਤਾਂ ਕਹਿੰਦੇ ਨੇ, ਆ ਦੇਖੋ ਗੱਲ ਇਹ ਆ ਕਿ ਬਈ ਕੋਈ ਉੱਥੇ ਜਹਾਜ਼ ਦੇ ਵਿੱਚ ਮੂਤ ਦਿੰਦਾ ਜਨਾਨੀ ਤੇ, ਕੋਈ ਸੀਟ ਤੇ ਹੱਗ ਦਿੰਦਾ। ਇਹ ਕੀ ਚੱਲ ਰਿਹਾ ਵੀ? ਇਹ ਉਦਾਂ ਟਾਰਾ ਮਾਰਨ ਨੂੰ ਕੀ ਗੰਦ ਪਾ ਰੱਖਿਆ ਇਹਨਾਂ ਲੋਕਾਂ ਨੇ। ਸੋ ਇਹਦੇ ਤੇ ਮੈਨੂੰ ਲੱਗਦਾ ਕਿ ਬਈ ਸਖਤ ਕਾਰਵਾਈ ਤੇ ਚਲੋ ਹੋਣੀ ਚਾਹੀਦੀ ਹੈ, ਇਹਨੂੰ ਸਜ਼ਾ ਹੋਣੀ ਚਾਹੀਦੀ ਹੈ ਲੰਮੀ, ਤਾਂ ਕਿ ਇੱਕ ਮਿਸਾਲੀ ਸਜ਼ਾ ਜਿਹੜੀ ਆ ਉਹ ਦੂਸਰੀ ਇਸ ਤਰ੍ਹਾਂ ਦੀ ਕਿਸੇ ਦੀ ਵੀ ਕੋਈ ਮਨੋਵਿਰਤੀ ਹੈਗੀ ਆ ਤਾਂ ਉਹਨੂੰ ਜ਼ਰੂਰ ਝੰਜੋੜੇ। ਇਸ ਤਰ੍ਹਾਂ ਕਰਾਂਗਾ ਤਾਂ ਮੈਂ ਸੁੱਕਾ ਨਹੀਂ ਨਿਕਲਾਂਗਾ। ਜੀ, ਇਹ ਤਾਂ ਹੈ। ਸੋ ਅੱਗੇ ਵਧੀਏ, ਚੰਨੀ ਸਾਹਿਬ ਦੀ ਗੱਲ ਕਰੀਏ। ਅੱਜ ਚੰਨੀ ਸਾਹਿਬ ਤੋਂ ਫਿਰ ਪੁੱਛਗਿੱਛ ਸੀ ਤੇ ਬਾਹਰ ਆਉਂਦਿਆਂ ਇਹਨਾਂ ਨੇ ਝੜੀ ਲਾਤੀ ਸਵਾਲਾਂ ਦੀ, ਤੇ ਹੁਣ ਨਵਾਂ ਚੈਲੰਜ ਕਰਤਾ ਜੀ। ਕੀ ਹੈ ਇਹ ਚੈਲੰਜ? ਦੇਖੋ, ਜਦੋਂ ਹੁਣ ਕੋਈ ਬੰਦਾ ਪਾਣੀ 'ਚ ਡਿੱਗ ਪਿਆ ਤੇ ਫਿਰ ਉਹਨੂੰ ਗਿੱਲਾ ਹੋਣ ਦਾ ਕੀ ਡਰ ਆ? ਸੋਚਦੇ ਹੋ ਨਾ, ਸਮਝਦੇ ਹੋ ਤੁਸੀਂ ਕਿ ਜਦੋਂ ਬੰਦਾ ਨਹਿਰ 'ਚ ਡਿੱਗ ਪਿਆ ਤੇ ਫਿਰ ਉਹਨੂੰ ਗਿੱਲਾ ਹੋਣ ਦਾ ਕੀ ਡਰ ਆ? ਵਿਜੀਲੈਂਸ ਈਡੀ ਉਹਨਾਂ ਨੂੰ ਦਬੱਲੀ ਫਿਰਦੀ ਆ, ਵਿਜੀਲੈਂਸ ਚੰਨੀ ਨੂੰ ਦਬੱਲੀ ਫਿਰਦੀ ਹੈ। ਤਾਂ ਫਿਰ ਅਗਲਾ ਅਖੀਰ ਕਹਿੰਦਾ ਵੀ ਲੈ ਲੋਈ ਮੈਂ ਵੀ ਲਾ ਦਿੱਤੀ, ਆ ਜਾਓ। ਤਾਂ ਅੱਜ ਬਾਹਰ ਆ ਕੇ ਹੁਣ ਅੰਦਰ ਤਾਂ ਕੀ ਹੋਇਆ ਉਹ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਗੁਰਪ੍ਰੀਤ ਸਿੰਘ ਜੀ, ਕਿਉਂਕਿ ਅੰਦਰ ਦੀਆਂ ਗੱਲਾਂ ਅੰਦਰ ਹੀ ਰਹਿ ਜਾਂਦੀਆਂ। ਨਾ ਤਾਂ ਵਿਜੀਲੈਂਸ ਦੱਸਦੀ ਹੈ ਤੇ ਨਾ ਹੀ ਕੋਈ ਪੁੱਛਗਿੱਛ ਜਿਹਦੇ ਤੋਂ ਹੋਈ ਹੁੰਦੀ ਹੈ, ਨਾ ਹੀ ਉਹ ਦੱਸਦਾ ਹੈ। ਪਰ ਜਿਸ ਤਰ੍ਹਾਂ ਦਾ ਲਹਿਜ਼ਾ ਸੀ, ਮੈਨੂੰ ਲੱਗਦਾ ਕਿ ਉਹਨਾਂ ਨੇ ਕਾਫੀ ਠੋਕ ਕੇ ਗੱਲਾਂ ਕੀਤੀਆਂ ਨੇ। ਗੱਲਾਂ ਇਹ ਕੀਤੀਆਂ ਕਿ ਬਈ ਤੁਸੀਂ ਕਿਹਾ ਸੀਗਾ, ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਇਲੈਕਸ਼ਨ ਜਦੋਂ ਚੱਲ ਰਹੇ ਸੀਗੇ, ਯਾਨੀ ਸਰਕਾਰ ਬਣਨ ਤੋਂ ਕੁਝ ਸਮਾਂ ਪਹਿਲਾਂ ਕੈਂਪੇਨ ਦੇ ਦੌਰਾਨ ਚੰਨੀ ਸਾਹਿਬ ਬਾਰੇ ਖੁਦ ਭਗਵੰਤ ਮਾਨ ਹੋਰਾਂ ਨੇ ਕਿਹਾ ਸੀਗਾ ਕਿ ਇਹਨਾਂ ਦੇ ਕੋਲ 169 ਕਰੋੜ ਦੀ ਪ੍ਰਾਪਰਟੀ ਹੈ, ਕੁਛ ਇਹਨਾਂ ਸ਼ਾਇਦ ਫਿਗਰ ਸੀਗਾ ਜੇ ਮੈਂ ਗਲਤ ਨਾ ਹੋਵਾਂ। ਤਾਂ ਉਤੋਂ ਬਾਈ ਬਾਅਦ ਹੋਇਆ ਕੀ ਆ, ਇਹ ਕਹਿੰਦੇ ਕਿ ਤੁਸੀਂ ਏਦਾਂ ਕਰੋ, ਹੁਣ ਮੈਂ ਤਾਂ ਸਾਰੀ ਸੂਚੀ ਆਪਣੀ ਪ੍ਰਾਪਰਟੀ ਦੀ ਜਿਹੜੀ ਹੈਗੀ ਆ ਉਹ ਦੇ ਦਿੱਤੀ ਆ ਵਿਜੀਲੈਂਸ ਨੂੰ। ਜੋ ਵੀ ਪ੍ਰਾਪਰਟੀ ਮੇਰੇ ਕੋਲ ਹੈਗੀ ਆ ਉਹ ਮੈਂ ਉੱਥੇ ਸੂਚੀ ਸੌਂਪ ਆਇਆ ਵਾਂ। ਤੇ ਏਦਾਂ ਕਰੋ, ਹੁਣ ਤੁਸੀਂ ਕਿਸੇ ਅਖਬਾਰ 'ਚ ਨਸ਼ਰ ਕਰਕੇ ਦਿਖਾਓ ਕਿ ਮੇਰੀ 169 ਕਰੋੜ ਦੀ ਜਾਇਦਾਦ ਹੈ। ਬੇਸਿਕਲੀ ਉਹ ਫਿਗਰ ਕੁਝ ਹੋਰ ਸੀਗਾ ਐਫੀਡੈਵਿਟ ਦੇ ਵਿੱਚ। ਮੈਨੂੰ ਲੱਗਦਾ ਕਿ ਮਾਨ ਸਾਹਿਬ ਗੱਚਾ ਖਾ ਜਾਂਦੇ, ਉਂਝ ਕਹਿੰਦੇ ਮੈਂ ਤਿਆਰੀ ਤੋਂ ਬਗੈਰ ਨਹੀਂ ਆਉਂਦਾ, ਮੇਰੀ ਬਹੁਤ ਤਿਆਰੀ ਹੁੰਦੀ ਹੈ, ਮੈਂ ਤੱਥਾਂ ਨਾਲ ਆਉਣਾ। ਪਰ ਉਹ ਕਾਲੀ ਦੇ ਵਿੱਚ ਨਾ ਕਈ ਵਾਰ ਚੀਜ਼ਾਂ ਜਿਹੜੀਆਂ ਨੇ ਉਹ ਗਲਤ ਬੋਲ ਜਾਂਦੇ ਆ। ਉਹ ਫਿਗਰ ਮਤਲਬ ਕਿ ਦਹਾਈ ਦੇ ਵਿੱਚ ਸੀਗਾ, ਯਾਨੀ ਕੁਝ ਕਰੋੜ ਦਾ, ਤੇ ਇਹਨਾਂ ਨੇ ਤਿਹਾਈ ਲਿਆਂਦਾ, ਉਹ 3 ਅੱਖਰਾਂ 'ਚ ਲੈ ਗਏ। ਆਹ ਫਰਕ ਸੀਗਾ, ਹੋਰ ਕੋਈ ਨਹੀਂ। ਪਰ ਚੰਨੀ ਸਾਹਿਬ ਵਾਸਤੇ ਉਹ ਗਲਤੀ ਉਹਨਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡਾ ਇਹਨਾਂ ਦੇ ਹੱਥ ਹਥਿਆਰ ਆ ਕਿ ਹਾਂ ਤੁਸੀਂ ਬੋਲੇ ਸੀਗੇ ਤਾਂ ਉਸ ਚੀਜ਼ ਨੂੰ ਸਾਬਤ ਕਰਕੇ ਵਿਖਾਓ ਹੁਣ। ਤਾਂ ਇਸ ਕਰਕੇ ਇਹਨਾਂ ਨੇ ਚੈਲੰਜ ਕਰ ਦਿੱਤਾ ਆ ਕਿ ਬਈ ਮੈਂ ਤੁਹਾਨੂੰ ਹੁਣ ਚੈਲੰਜ ਕਰਦਾ ਵਾਂ ਕਿ ਜਿੱਥੇ ਜਿੱਥੇ, ਵੈਸੇ ਉਹ ਪਹਿਲਾਂ ਹੀ ਚੈਲੰਜ ਕਰ ਚੁੱਕੇ ਆ ਕਿ ਜੇਕਰ ਮੇਰੀ ਜਾਇਦਾਦ ਇੰਨੀ ਨਿਕਲ ਆਉਂਦੀ ਆ ਜੀ, ਤੁਸੀਂ ਉਹ ਜਾਇਦਾਦ ਕੱਢ ਦਿਓ ਤੇ ਸਰਕਾਰ ਉਹਨੂੰ ਵੇਚ ਕੇ ਆਪਣੇ ਖਜ਼ਾਨੇ 'ਚ ਪੈਸੇ ਜਮ੍ਹਾਂ ਕਰਾ ਦੇਣ। ਤਾਂ ਹੁਣ ਮੌਕਾ ਹੈ ਆਪਣੀ ਗੱਲ ਸਾਬਤ ਕਰਨ ਦਾ ਕਿ ਭਗਵੰਤ ਮਾਨ ਜੀ ਉਸ ਗੱਲ ਨੂੰ ਸਾਬਤ ਕਰਨ ਜਿਹੜੀ ਗੱਲ ਉਹਨਾਂ ਨੇ ਕਹੀ ਆ। ਜੇ ਨਹੀਂ ਤਾਂ ਫਿਰ ਚੰਨੀ ਸਾਹਿਬ ਇਸ ਗੱਲ ਨੂੰ ਵਾਰ-ਵਾਰ ਚੁੱਕਣਗੇ ਕਿ ਮੈਂ ਬਈ ਦਲਿਤ ਭਾਈਚਾਰੇ ਤੋਂ ਆਉਂਦਾ ਸੀਗਾ, ਇਹਨਾਂ ਨੇ ਮੈਨੂੰ ਲਾਂਭੇ ਕਰਨ ਵਾਸਤੇ ਅਜਿਹੀਆਂ ਚਾਲਾਂ ਚੱਲੀਆਂ। ਕਿਉਂਕਿ ਉਹ ਤਾਂ ਫਿਰ ਦਾ ਖੇਡਣਗੇ। ਦੇਖੋ ਰਾਜਨੀਤੀ ਇੱਕ ਦਾ ਹੀ ਹੁੰਦੀ ਹੈ, ਦਾ ਪੇਚ ਹੁੰਦੇ ਆ।
ਤਾਂ ਜਿਹਦੇ ਜੀ ਹੱਥ ਜੋ ਵੀ ਦਾ ਲੱਗਦਾ ਫਿਰ ਉਸ ਨੂੰ ਪਲੇ ਕੀਤਾ ਜਾਂਦਾ ਆ। ਤਾਂ ਇਸ ਕਰਕੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਸ਼ਮਕਸ਼ ਇਸੇ ਤਰ੍ਹਾਂ ਚੱਲੇ। ਪਰ ਵਿਜੀਲੈਂਸ ਕਾਫੀ ਬਿਜੀ ਹੈ ਅੱਜ ਕੱਲ, ਤੇ ਜੋ ਬ੍ਰਹਮ ਮਹਿੰਦਰਾ ਇਹਨਾਂ ਦੇ ਕਹਿ ਲਓ ਕਿ ਕੈਪਟਨ ਹੋਰਾਂ ਦੇ ਯੈਸਮੈਨ ਸੀਗੇ, ਬੜੇ ਕਰੀਬੀ ਸੀਗੇ, ਉਹਨਾਂ ਦੇ ਫਾਰਮ ਹਾਊਸ ਦੀ ਵੀ ਅੱਜ ਪੈਮਾਇਸ਼ ਹੁੰਦੀ ਰਹੀ ਆ। ਤਾਂ ਬਾਕੀ ਜੀ ਹੁਣ ਚੰਨੀ ਸਾਹਿਬ ਨੇ ਖੁੱਲ ਕੇ ਗੱਲ ਦੱਸ ਦਿੱਤੀ ਹੈ ਕਿ ਮੈਂ ਆਪਣੀ ਜਾਇਦਾਦ ਦੀ ਤਫਸੀਲ ਜਿਹੜੀ ਆ ਉਹ ਜਮ੍ਹਾਂ ਕਰਾ ਦਿੱਤੀ ਆ, ਹੁਣ ਤੁਸੀਂ ਵੇਖੋ ਕਿ ਕਿੱਥੇ ਵੱਧ ਜਾਇਦਾਦ ਹੈਗੀ ਆ, ਉਹ ਕੱਢ ਕੇ ਤੁਸੀਂ ਦਿਖਾ ਦਿਓ। ਜੀ ਸੋ ਵੇਖਦੇ ਆ ਕਿ ਮਾਨ ਸਾਹਿਬ ਦੀ ਇਹ ਜ਼ੁਬਾਨ ਹੀ ਥਿੜਕੀ ਹੈ ਜਾਂ ਫਿਰ ਸੱਚੀ ਵਿੱਚ ਕੋਈ ਝੋਲ ਚੋਲਾ ਹੈਗਾ। ਪਰ ਚੰਨੀ ਸਾਹਿਬ ਦੇ ਕੌਨਫੀਡੈਂਸ ਤੋਂ ਤਾਂ ਲੱਗਦਾ ਹੈ ਕਿ ਉਹ ਬਿਲਕੁਲ ਸੱਚੇ ਜਾਪਦੇ ਨੇ। ਉਹ ਤਾਂ ਨਵੇੜਾ ਹੋ ਜੂ ਥੋੜੇ ਸਮੇਂ 'ਚ। ਅੱਗੇ ਚੱਲੀਏ, ਸੀਐਮ ਸਾਹਿਬ ਨੇ ਅੱਜ ਇੱਕ ਹੋਰ ਟੋਲ ਪਲਾਜ਼ਾ ਬੰਦ ਕਰਵਾਤਾ ਜੀ, ਪਰ ਗੱਲਾਂ ਬਹੁਤ ਹੋ ਰਹੀਆਂ ਨੇ। ਕਹਿੰਦੇ ਜਿਹੜੀ ਚੀਜ਼ ਬੰਦ ਹੀ ਹੋਣੀ ਆ ਉੱਥੇ ਜਾ ਕੇ ਫੋਟੋਆਂ ਕਰਾਉਂਦੇ ਹੋ, ਖਰਚਾ ਕਰਦੇ ਹੋ। ਚੰਨੀ ਸਾਹਿਬ ਨੇ ਵੀ ਇੱਥੇ ਤੰਜ ਕੱਸਿਆ, ਕੀ ਕਹੋਗੇ? ਠੀਕ ਆ, ਦੇਖੋ ਗੱਲ ਇਹ ਆ ਕਿ ਚਲੋ ਇਹ ਗੱਲ ਵਧੀਆ ਕਿ ਤੁਸੀਂ ਐਕਸਟੈਂਸ਼ਨ ਨਹੀਂ ਦੇ ਰਹੇ, ਪਰ ਇਹਦੇ 'ਚ ਵੀ ਕਈ ਅੱਗੇ ਆਰਗੂਮੈਂਟ ਹੋ ਸਕਦੇ ਆ ਕਿ ਤੁਸੀਂ ਕਿਸੇ ਕੰਪਨੀ ਦੀ ਬਣਦੀ ਐਕਸਟੈਂਸ਼ਨ ਵੀ ਨਹੀਂ ਦੇ ਰਹੇ ਕਿ ਸਿਆਸੀ ਨੁਕਸਾਨ ਨਾ ਹੋ ਜਾਵੇ, ਤਾਂ ਕੱਲ ਨੂੰ ਫਿਰ ਕੰਪਨੀਆਂ ਆਉਣਗੀਆਂ ਕਿੱਥੋਂ? ਦੂਸਰੀ ਚੀਜ਼ ਚਲੋ ਤੁਸੀਂ ਆਪਣੇ ਦਮ ਤੇ ਇਹ ਬੰਦ ਕਰਾ ਰਹੇ ਹੋ, ਐਕਸਟੈਂਸ਼ਨ ਨਹੀਂ ਦੇ ਰਹੇ, ਚਲੋ ਗੋਡਿਆ, ਪਰ ਮੈਨੂੰ ਦੱਸੋ ਗੁਰਪ੍ਰੀਤ ਜੀ ਕਿ ਸੜਕਾਂ ਬਣਵਾਉਣੀਆਂ ਕਿੱਥੋਂ ਨੇ? ਤੁਹਾਡੇ ਕੋਲ ਤਾਂ ਉਹ ਆਂਦੇ ਹੁੰਦੇ ਆ, ਮਾਂ ਮੋਈ ਫੋਸੀ ਤੇ ਪੁੱਤ ਘੀਰੇ ਮਿਣਸੇ। ਵੀ ਗੱਲ ਇਹ ਆ ਕਿ ਤੁਹਾਡੇ ਕੋਲ ਤੇ ਪਿੰਡਾਂ ਨੂੰ, ਦਾਣਾ ਮੰਡੀਆਂ ਨੂੰ ਬਣਾਉਣ ਜੋਗੀਆਂ ਸੜਕਾਂ ਜਿਹੜੀਆਂ ਉਹ ਨਹੀਂ ਹੈਗਾ ਪੈਸਾ ਤੁਹਾਡੇ ਕੋਲ। ਰੂਰਲ ਡਿਵੈਲਪਮੈਂਟ ਫੰਡ ਰੁਕਿਆ ਪਿਆ। ਹੁਣ ਜਦੋਂ ਟੋਲ ਚੱਕੇ ਜਾਣਗੇ, ਸਟੇਟ ਹਾਈਵੇ ਬਣਾਓਗੇ ਕਿੱਥੋਂ? ਜੇ ਤੁਹਾਡੇ ਕੋਲ, ਜੇ ਹੁਣ ਤੁਸੀਂ ਕਹੋ ਸਾਡੇ ਕੋਲ ਪੈਸਾ ਹੈਗਾ, ਤੇ ਫਿਰ ਲੋਕ ਤੁਹਾਨੂੰ ਸਵਾਲ ਕਰਨਗੇ ਕਿ ਫਿਰ ਠੂਠਾ ਫੜ ਕੇ ਵਾਰ-ਵਾਰ ਮੰਗਦੇ ਕਾਤੋਂ ਜੇ? ਕਦੇ ਕਰਜ਼ਾ ਲੈ ਲਿਆ, ਕਦੇ ਕੁਛ ਫਿਰ ਆਰਡੀਐਫ ਤਾਂ ਪਿੱਟਣਾ ਕਾਹਦਾ? ਦੂਜੀ ਗੱਲ ਕਿ ਚਲੋ ਉਹ ਤੇ ਹੱਕ ਦੀ ਗੱਲ ਆ, ਉਹ ਸਾਰਾ ਕੁਝ ਚਲੋ ਹੋਣਾ ਵੀ ਚਾਹੀਦਾ, ਮੈਂ ਕਹਿੰਦਾ ਪੈਸਾ ਨਹੀਂ ਰੁਕਣਾ ਚਾਹੀਦਾ, ਪਰੰਤੂ ਵੱਡਾ ਮਸਲਾ ਤੇ ਇਹੋ ਆ ਕਿ ਜੇ ਤੁਸੀਂ ਈਵੈਂਟ ਵੀ ਕਰਨਾ ਹੈ, ਫਰਜ਼ ਕਰੋ ਈਵੈਂਟ ਵੀ ਕਰਨਾ ਹੈ, ਤਾਂ ਉੱਥੇ ਕੋਈ ਵਿਧਾਇਕ ਜਾ ਸਕਦਾ, ਕੋਈ ਲੀਡਰ ਜਾ ਸਕਦਾ? ਸਾਰੀ ਤੁਸੀਂ ਉੱਥੇ ਕੋਈ 500-700 ਬੰਦੇ ਦੀ ਜਿਹੜੀ ਨਫਰੀ ਨਾਲ ਲੱਗੀ ਆ ਸੁਰੱਖਿਆ ਦਸਤਿਆਂ ਦੀ, ਉਹ 4 ਘੰਟੇ ਰਸਤਾ ਬਲੌਕ ਕਰ ਦਿੰਦੇ ਜੇ ਆ ਕੇ। ਮੈਨੂੰ ਜੀ ਟੀਵੀ ਤੇ ਆਉਣ ਦਾ ਸ਼ੌਂਕ ਨਹੀਂ ਹੈਗਾ, ਟੀਵੀ ਤੇ ਆਉਣ ਦਾ ਤੇ ਸਾਰਾ ਰੌਲਾ ਹੈ। ਮੈਨੂੰ ਟੀਵੀ ਤੇ ਆਉਣ ਦਾ ਸ਼ੌਂਕ ਨਹੀਂ, ਮੁੱਖ ਮੰਤਰੀ ਸਾਹਿਬ ਇਦਾਂ ਦੀ ਆਵਾਜ਼ ਕੱਢ ਕੇ ਕਹਿੰਦੇ ਮੈਨੂੰ ਟੀਵੀ ਤੇ ਆਉਣ ਦਾ ਸ਼ੌਂਕ ਨਹੀਂ ਹੈ। ਭਾਈ ਟੀਵੀ ਤੇ ਆਉਣ ਦਾ ਹੀ ਤੇ ਸ਼ੌਂਕ ਆ ਜੀ, ਹੋਰ ਤੁਹਾਨੂੰ ਕਿਤੇ ਗੁਫਾ 'ਚ ਬਹਿਣ ਦਾ ਥੋੜੀ ਸ਼ੌਂਕ ਆ, ਤੁਹਾਨੂੰ ਟੀਵੀ ਤੇ ਆਉਣ ਦਾ ਸ਼ੌਂਕ ਆ। ਇਵੈਂਟ ਮੈਨੇਜਮੈਂਟ ਦੀ ਜਿਹੜੀ ਇਹ ਰਾਜਨੀਤੀ ਹੈ ਨਾ, ਇਹ ਬਹੁਤ ਮੈਂ ਕਹੂੰਗਾ ਕਿ ਗਲਤ ਪਿਰਤਿਆ ਹੈ ਮੋਦੀ ਸਾਹਿਬ ਨੇ ਪਾਈ ਸੀ ਕਿ ਛੋਟੀ ਗੱਲ ਨੂੰ ਵੱਡਾ ਇਵੈਂਟ ਬਣਾ ਕੇ ਪੇਸ਼ ਕਰਨ ਦੇਣਾ। ਜਿੱਦਾਂ ਟੈਲਾਂ ਤੇ ਪਾਣੀ ਆਇਆ, ਅੱਜ ਤੱਕ ਦੁਨੀਆ 'ਚ ਕਦੇ ਟੈਲਾਂ ਤੇ ਪਾਣੀ ਨਹੀਂ ਸੀ ਆਇਆ ਜੀ। ਮੇਰਾ ਪਿੰਡ ਹੀ ਟੈਲਾਂ ਤੇ ਆ, ਇਨਫੈਕਟ ਜਿਹੜੀ ਜ਼ਮੀਨ ਆ ਸਾਡੀ ਜ਼ਮੀਨ 'ਚ ਆ ਕੇ ਟੈਲ ਖਤਮ ਹੁੰਦੀ, ਅਸੀਂ ਟੈਲ ਦੀ ਵੀ ਟੈਲ ਤੇ ਆ। ਤਾਂ ਗੱਲ ਇਹ ਆ ਕਿ ਬਸ ਉਹ ਵੀਡੀਓ ਪਾਈ ਜਾਣੀਆਂ ਤਾਂ ਕਮਾਈ ਜਾਣੀਆਂ। ਦੂਜੀ ਗੱਲ ਹੈ ਕਿ ਚਲੋ ਜੇ ਇਵੈਂਟ ਮੈਨੇਜਮੈਂਟ ਦਾ ਵੀ ਤੁਸੀਂ ਕਰਨਾ ਹੈ ਤਾਂ ਕੋਈ ਹਿਸਾਬ ਸਿਰ ਹੈ, ਕੋਈ ਬੰਦਾ ਉੱਥੇ ਆਪਦਾ ਸੱਦ ਕੇ ਤੁਸੀਂ ਕਰ ਲਓ, ਤੁਸੀਂ ਕੋਈ ਵੀਡੀਓ ਪਾ ਦਿਓ 2 ਮਿੰਟ ਦੀ ਕਿ ਮੈਂ ਆ ਬੰਦ ਕਰਵਾ ਰਿਹਾ ਜੀ, ਗੱਲ ਖਤਮ ਹੈ, ਦੈਟਸ ਇਟ। ਚੱਲਣੀ ਤਾਂ ਖਬਰ ਹੀ ਹੈ ਨਾ ਤੁਹਾਡੀ, ਤੇ ਉੱਥੇ ਚੱਲ ਜਾਏਗੀ। ਕਿੰਨੇ ਲੱਖਾਂ ਰੁਪਈਆ ਦਾ ਨੁਕਸਾਨ ਕਰਕੇ ਕਹਿ ਦੇਣਾ ਜੀ ਮੈਂ ਤੁਹਾਡੇ ਲੱਖਾਂ ਰੁਪਈਏ ਬਚਾ ਰਿਹਾ ਰੋਜ਼ਾਨਾ ਦੇ। ਅੱਛਾ, ਰੋਜ਼ਾਨਾ ਦੇ ਲੱਖਾਂ ਰੁਪਈਏ ਸੜਕਾਂ ਤੋਂ ਬਚਾ ਦਿੰਨੇ ਤੇ ਹਵਾ ਚ ਉਡਾ ਦਿੰਨੇ। ਜਹਾਜ਼ ਕਦੇ ਦਬਲ ਦਿੱਤਾ ਉਹ ਮਦਰਾਸ ਨੂੰ, ਉੱਥੋਂ ਪਾਇਲਟ ਨੂੰ ਕਹਿ ਦਿੰਦੇ ਇੱਥੋਂ ਸੱਜੇ ਨੂੰ ਮੋੜੀ ਪਰਾਂ ਮਾੜਾ ਜਿਹਾ ਜਾਣਾ, ਬੰਬੇ ਨੂੰ ਲੈ ਜਾ। ਬੰਬੇ ਤੋਂ ਉੱਥੇ ਕਹਿ ਦਿੰਦੇ ਇੱਥੇ ਉਹ KCR ਰਹਿੰਦਾ, ਕੇਜਰੀਵਾਲ ਦਾ ਮਿੱਤਰ, ਉਹਦੀ ਕੁੜੀ ਵੀ ਲਿਕਰ ਪਾਲਿਸੀ ਦੇ ਵਿੱਚ ਫਸੀ ਫਿਰਦੀ ਆ, ਤੇ ਮਾੜਾ ਜਿਹਾ ਉਧਰ ਘਰੇ ਹੋਏ ਜੀ। ਇਹ ਤਮਾਸ਼ਾ ਕੀ ਲਾਇਆ ਤਮਾਸ਼ਾ ਤੁਸੀਂ? ਤੇ ਦੂਜੀ ਗੱਲ ਕਿ ਦੇਖੋ ਚਲੋ ਇਵੈਂਟ ਮੈਨੇਜਮੈਂਟ ਦਾ ਹੁਣ ਤੁਸੀਂ ਜੋ ਕਰਨਾ ਸੋ ਕਰਨਾ ਹੀ ਆ, ਪਰ ਲੋਕਾਂ ਨੂੰ ਬੇਵਕੂਫ ਬਣਾਉਣਾ ਤਾਂ ਛੱਡ ਦਿਓ ਕਿ ਸਾਨੂੰ ਸੁਰਖੀਆਂ ਦਾ ਸ਼ੌਂਕ ਨਹੀਂ, ਲੈਣਾ ਨਹੀਂ ਦੇਣਾ। ਇਹ ਸਾਰੀ ਤੁਹਾਨੂੰ ਇਹ ਲਲਕ ਹੈ ਜੀ। ਉਹ ਨਾ ਕਿਸੇ ਦਾ ਕਹਿੰਦੇ ਕੋਈ ਨਾ ਤੇਲ ਲੈਣ ਗਿਆ ਸੀ ਸਰੋਂ ਦਾ, ਤੇ ਸਰੋਂ ਦਾ ਤੇਲ ਲਈ ਆਉਂਦਾ ਇਹ ਭੱਜ ਕੇ, ਉਹ ਕਿਤੇ ਘਰ ਵਾਲੀ ਨੇ ਕਿਹਾ ਹੋਣਾ ਛੇਤੀ ਲੈ ਕੇ ਆ ਤੜਕਾ ਲਾਉਣਾ ਜੀ। ਤੇ ਉਹ ਕਿਤੇ ਠੁੱਡਾ ਲੱਗਾ ਸੂ ਤੇ ਉਹ ਡਿੱਗ ਪਿਆ ਤੇ ਤੇਲ ਰੁੜ ਗਿਆ।
ਜੀ ਤੇ ਸਾਹਮਣੇ ਪੀਰਾਂ ਦੀ ਜਗ੍ਹਾ ਹੀ ਟੇਕ ਕੇ ਜੀ ਮੱਥਾ ਕਹਿੰਦਾ ਲੈ ਪੀਰਾ ਹੁਣ ਤੇਲ ਮਨਜ਼ੂਰ ਕਰੀ। ਹੂੰ ਗੱਲ ਇਹ ਆ ਕਿ ਇਹ ਬਸ ਡੁੱਲੇ ਤੇਲ ਨੂੰ ਉਹ ਮਨਜ਼ੂਰ ਕਰਨ ਵਾਲੀ ਗੱਲ ਆ ਜੀ ਵੀ ਕਿਸੇ ਨਾ ਕਿਸੇ ਪਾਸੇ ਲਾਉਣਾ। ਇਹ ਚੀਜ਼ ਦਾ ਫਾਇਦਾ ਕੱਖ ਨਹੀਂ ਹੈਗਾ। ਹਾਂ ਤੁਸੀਂ ਕੋਈ 2-4 ਨੰਬਰ ਕੁੱਟਣੇ ਆ, ਵੀਡੀਓ ਪਾ ਲਓ, ਉਹੀ ਖਬਰ ਬਣ ਜਾਣੀ ਆ। ਲਾਉਣੀ ਤਾਂ ਜੀ ਖਬਰ ਹੀ ਹੈ ਨਾ, ਇਨ ਦੀ ਐਂਡ ਤਾਂ ਇਹੀ ਹੈ ਤੁਹਾਡਾ ਟੀਚਾ ਹੈ ਨਾ। ਤਾਂ ਗੱਲ ਇਹ ਹੈ ਕਿ ਬਈ ਉਹ ਹੁਣ ਸਾਰੀ ਉੱਥੋਂ ਚੰਡੀਗੜ੍ਹੋਂ ਮਸ਼ੀਨਰੀ ਚੱਕਦੇ ਹੋ, ਜਿਹੜਾ ਇਲਾਕਾ ਹੁੰਦਾ 2-4 ਘੰਟੇ ਉਹਨੂੰ ਸਾਨੂੰ ਅੱਜ ਦੱਸਿਆ ਉੱਥੋਂ ਦੇ ਲੋਕਾਂ ਨੇ ਕਿ 4 ਘੰਟੇ ਸਾਡਾ ਰਸਤਾ ਬਲੌਕ ਰਿਹਾ। ਦੱਸੋ ਇਹਦੇ 'ਚ ਕੋਈ ਫਾਇਦਾ ਹੈਗਾ? ਤੇ ਬਾਕੀ ਗੱਲ ਇਹ ਕਿ ਸੜਕਾਂ ਦੀ ਮੁਰੰਮਤ ਵੀ ਕਰੋ, ਸੜਕਾਂ ਟੁੱਟਦੀਆਂ ਜਾਂਦੀਆਂ ਨੇ, ਤੁਸੀਂ ਬਸ ਟੋਲ ਜਾਂ ਚੱਕ ਕੇ ਤੇ ਪਰੇ ਮਾਰ ਦਿਓ ਤੇ ਉਸ ਤੋਂ ਬਾਅਦ ਫਿਰ ਬਣਾਉਣੀਆਂ ਕਿੰਨੇ? ਜਾਂ ਤਾਂ ਬਣਾਈ ਉਹ ਸੜਕਾਂ, ਅਸੀਂ ਤੇ ਕਹਿੰਦੇ ਸਾਰੀਆਂ ਚੁੱਕ ਕੇ ਉਹ ਕੈਬਨ ਜੇ ਲੈ ਜਾਓ ਸਾਰੇ ਚੁੱਕ ਕੇ, ਉਹਨਾਂ ਨੇ ਸਾਨੂੰ ਦੁੱਧ ਦੇਣਾ, ਸਾਡੀ ਤੇ ਜੇਬ ਹੌਲੀ ਕਰਦੇ ਆ, ਪਰ ਸੜਕਾਂ ਵਧੀਆ ਬਣਾਓ। ਜੀ ਇਹ ਤਾਂ ਹੈ। ਸੋ ਇਹ ਕੰਮ ਤਾਂ ਹੋਣੇ ਚਾਹੀਦੇ। ਐਡਮਾਇਰ ਤਾਂ ਬਹੁਤ ਕਰਦੇ ਨੇ ਉਹ ਪੀਐਮ ਸਾਹਿਬ ਨੂੰ, ਜਿਵੇਂ ਜਿਵੇਂ ਪੀਐਮ ਸਾਹਿਬ ਕਰਦੇ ਨੇ ਹਰੇਕ ਕੰਮ ਦੇ ਵਿੱਚ ਇਹੀ ਹੁੰਦਾ ਕਿ ਪਹਿਲੀ ਵਾਰੀ ਹੋਇਆ, ਏਦਾਂ ਹੋਇਆ, ਉਹ ਹੋਇਆ। ਸੋ ਇਹ ਤਾਂ ਮਿੰਨੀ ਮੋਦੀ ਬਣਦੇ ਜਾ ਰਹੇ ਨੇ ਹੌਲੀ ਹੌਲੀ। ਜੀ ਜੀ ਜੀ। ਸੋ ਅੱਗੇ ਚੱਲੀਏ, ਹਿਮਾਚਲ ਦੇ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ। ਸੁੱਖੂ ਹੋਣੀ ਅੱਜ ਕੱਲ ਬਹੁਤ ਜ਼ਿਆਦਾ ਐਕਟਿਵ ਨੇ, ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਤਾਂ ਬਹੁਤ ਭਖਿਆ ਹੋਇਆ ਮੁੱਦਾ, ਤੇ ਹੁਣ ਫੇਰ ਉਹ ਹੱਕਾਂ ਦਾ ਰਾਗ ਆਲਾਪ ਰਹੇ ਨੇ। ਇਸ ਵਾਰ ਕਿਹੜੇ ਹੱਕ ਦੀ ਗੱਲ ਕਰਦੇ ਨੇ? ਦੇਖੋ ਉਹਨਾਂ ਨੂੰ ਪਤਾ ਹੈ ਕਿ ਇਹ ਤੇ ਆਪਦੀਆਂ ਉਲਝਣਾ ਚੁਲਝੇ ਰਹਿੰਦੇ ਆ ਜੀ। ਕਦੇ ਕੇਜਰੀਵਾਲ ਨੇ ਆਵਾਜ਼ ਮਾਰ ਲਈ, ਸੀਟੀ ਮਾਰ ਕੇ ਬੁਲਾਉਣੋਂ ਹਟ ਜਾ, ਗੱਲ ਇਹ ਆ। ਕਦੇ ਉਧਰ ਚਲੇ ਗਏ, ਕਦੇ ਇੱਧਰ ਚਲੇ ਗਏ। ਇਹਨਾਂ ਮੁੱਦਿਆਂ ਲਈ ਕੋਈ ਟਾਈਮ ਥੋੜੀ ਹੈਗਾ। ਦੇਖੋ ਗੱਲ ਇਹ ਆ ਕਿ ਸ਼ਾਨਨ ਪ੍ਰੋਜੈਕਟ ਉਹ ਮੰਗ ਰਹੇ ਆ ਕਿ ਸਾਨੂੰ ਦੇ ਦਿਓ, ਉਹਦੇ ਤੇ ਵੀ ਰੌਲਾ ਪੈ ਗਿਆ। ਫਿਰ ਵਾਟਰ ਸੈਸ ਤੇ ਵੀ ਰੌਲਾ ਹੈ। ਹੁਣ 2 ਕਦਮ ਅੱਗੇ ਪੁੱਟਦੇ, ਉਹ ਕਹਿੰਦੇ ਕਿ ਚੰਡੀਗੜ੍ਹ 'ਚ ਵੀ 7.19% ਸਾਡਾ ਬਈ ਹਿੱਸਾ। ਤਾਂ ਇਹ ਕਹਿੰਦੇ ਆ, ਇਹਨਾਂ ਦਾ ਮਤਲਬ ਕਹਿਣਾ ਇਹ ਆ ਕਿ ਵੇਖੋ ਜੀ ਕਮੇਟੀ ਆ ਲੈਣ ਦਿਓ, ਕਮੇਟੀ ਦੀ ਰਿਪੋਰਟ ਆਉਣ ਦਿਓ, ਠੋਕਾਂਗੇ ਚੰਡੀਗੜ੍ਹ ਤੇ ਦਾਵਾ। ਤੇ ਨਾਲ ਬੋਲੇ ਕਿ ਵਾਟਰ ਸੈਸ ਦਾ ਵਿਰੋਧ ਠੀਕ ਨਹੀਂ ਹੈ, ਠੀਕ ਨਹੀਂ ਹੈ, ਤੇ ਆਪ ਵੱਡੇ ਭਰਾ ਦਾ ਫਰਜ਼ ਨਿਭਾਓ ਤੇ ਸ਼ਾਨਨ ਪ੍ਰੋਜੈਕਟ ਵੀ ਸਾਨੂੰ ਦੇ ਦਿਓ। ਬਿਲਕੁਲ ਉਹਨਾਂ ਦੀ ਹੁਣ ਦੇਖੋ ਦਾਅਵੇਦਾਰੀ ਜਿਹੜੀ ਆ ਉਹ ਤਾਂ ਉਹਨਾਂ ਨੇ ਵਜਾਉਣੀ ਆ, ਪਰੰਤੂ ਸਾਨੂੰ ਠੋਸ ਰੂਪ ਦੇ ਵਿੱਚ ਜਵਾਬ ਦੇਣੇ ਪੈਣਗੇ। ਹੁਣ ਦੇਖੋ ਚੰਡੀਗੜ੍ਹ ਧੱਕੇ ਦੇ ਨਾਲ ਹੀ ਵਿੱਚ ਵੜੀ ਜਾਂਦੇ ਆ। ਤੁਸੀਂ ਜਿਹੜਾ ਹੈਗਾ ਨਾ ਪੁਨਰਗਠਨ ਐਕਟ ਪੜ੍ਹ ਲਓ, ਕੋਈ ਵੀ ਵਿਅਕਤੀ ਪੜ੍ਹ ਸਕਦਾ, ਆਨਲਾਈਨ ਪਿਆ ਹੋਇਆ ਉਹ ਪੁਨਰਗਠਨ ਐਕਟ, ਕੋਈ ਵੀ ਵਿਅਕਤੀ ਪੜ੍ਹ ਲਓ। ਇਹਨਾਂ ਨੂੰ ਯਾਨੀ ਉਦੋਂ ਇਲਾਕੇ ਦਿੱਤੇ ਗਏ, ਕਾਂਗੜਾ ਤਾਂ ਪੰਜਾਬੀ ਬੋਲਦਾ ਸੀ, ਇੱਕ ਇਲਾਕਾ ਤੇ ਤੁਹਾਡੇ ਸਾਹਮਣੇ ਜੀ ਜੀ ਉਹ ਇਸੇ ਕਰਕੇ ਦਿੱਤਾ ਗਿਆ। ਕੁੱਲ ਵਸੋਂ ਜਿਹੜੀ ਬਣਦੀ ਸੀ 7.19 ਸੀਗੀ ਟੋਟਲ, ਤਾਂ 7.19 ਵਸੋਂ ਦੇ ਵਿੱਚੋਂ ਇਹਨਾਂ ਨੂੰ ਦੂਜਾ ਵਾਟਰ ਸ਼ੇਅਰ ਜਾਂ ਜਿਹੜੀਆਂ ਸਾਰੀਆਂ ਚੀਜ਼ਾਂ ਸੀ ਉਹ ਦੇ ਦਿੱਤੀਆਂ ਗਈਆਂ। ਪਰ ਚੰਡੀਗੜ੍ਹ ਦੇ ਵਿੱਚ ਕੋਈ ਵੀ ਇਹਨਾਂ ਦਾ ਹਿੱਸਾ ਨਹੀਂ, ਕਿਉਂਕਿ ਸਾਫ਼ ਉੱਥੇ ਲਿਖਿਆ ਕਿ ਚੰਡੀਗੜ੍ਹ ਜਿਹੜਾ ਹੈ ਉਹ 2 ਪ੍ਰਦੇਸ਼ਾਂ ਦੀ ਰਾਜਧਾਨੀ ਹੈ। ਸੋ ਇਸ ਕਰਕੇ ਇਹ ਤਾਂ ਹੁਣ ਯੱਬ ਪਾਈ ਜਾਂਦੇ ਆ। ਪਰ ਇਹਨਾਂ ਦਾ ਇਹ ਆ ਕਿ ਇਹਨਾਂ ਦੀ ਵੀ ਰਾਜਨੀਤੀ ਜਿਹੜੀ ਚੱਲੀ ਜਾਂਦੀ ਹੈ, ਜਿਵੇਂ ਇੱਧਰ ਟੋਲ ਪਲਾਜ਼ੇ ਜਿਹੜੇ ਆ ਉਹਨਾਂ ਦੀ ਐਡਵਰਟਾਈਜ਼ਮੈਂਟ ਚੱਲੀ ਜਾਂਦੀ ਆ। ਸੋ ਗੱਲ ਇਹ ਆ ਕਿ ਸੁੱਖੂ ਸਾਹਿਬ ਉੱਥੇ ਬੈਠੇ ਦਾਅਵੇਦਾਰੀ ਠੋਕੀ ਜਾਂਦੇ ਆ। ਸਾਡੇ ਵਾਲੇ ਜਿਹੜੇ ਆ ਉਹ ਇੱਥੇ ਤੁਹਾਨੂੰ ਪਤਾ ਹੈ ਉਹ ਇਹਦੇ ਤੇ ਇੱਕ ਸਟੇਟਮੈਂਟ ਦੇ ਦੇਣਗੇ, ਸਾਡੇ ਕੋਲ ਤੇ 2-3 ਟਰੱਕ ਕਰੜੀ ਨਿੰਦਾ ਦੇ ਭਰੇ ਆ, ਉਹ ਜਾਂ ਤਾਂ ਉਹਦੇ ਤੋਂ ਕੁਝ ਲਾ ਕੇ ਸਮਾਨ ਕਹਿ ਦੇਣਗੇ ਕਰੜੀ ਨਿੰਦਾ ਕਰਦੇ ਆ, ਜਾਂ ਕਹਿ ਦੇਣਗੇ ਕਿ ਭਾਈ 1 ਇੰਚ ਵੀ ਨਹੀਂ ਦਿਆਂਗੇ, 1 ਬੂੰਦ ਵੀ ਨਹੀਂ ਦਿਆਂਗੇ। ਉਹ ਇਹ 3-4 ਸ਼ਬਦ ਜਿਹੜੇ ਆ ਗੋਦਾਮ ਪਰ ਰੱਖੇ ਨੇ ਇਹਨਾਂ ਨੇ, ਉਹ ਕੱਢ ਕੇ ਤੇ ਵਿੱਚੋਂ ਸੁੱਟ ਦਿੰਦੇ ਆ 5-7, ਬਸ ਗੱਲ ਖਤਮ ਆ। ਉਹ ਦੇਖਦੇ ਆ ਕਿ ਕੀ ਬਣਦਾ। ਪਰ ਉਹ ਤੇ ਅੱਗੇ ਵਧਦੇ ਆਉਂਦੇ ਆ, ਉਹ ਕਹਿੰਦੇ ਕਿ ਸਾਡੀ ਕਮੇਟੀ ਅਸੀਂ ਬਿਠਾਈ ਆ, ਜੇ ਰਿਪੋਰਟ ਉਹਨਾਂ ਦੀ ਆ ਗਈ ਤੇ ਅਸੀਂ ਚੰਡੀਗੜ੍ਹ ਤੇ ਦਾਵਾ ਜਿਹੜਾ ਫਿਰ ਠੋਕ ਦੇਣਾ ਆ ਜੀ। ਸੋ ਵੇਖਾਂਗੇ ਬਣਦਾ ਕੀ ਹੈ। ਜਿਸ ਤਰੀਕੇ ਦੇ ਨਾਲ ਸੁੱਖੂ ਹੋਣੀ ਐਕਟਿਵ ਨੇ, ਆਏ ਦਿਨ ਕੋਈ ਨਾ ਕੋਈ ਕਮੇਟੀ ਬਣਾ ਦਿੰਦੇ ਨੇ ਤੇ ਫਿਰ ਕੰਮ ਸ਼ੁਰੂ ਹੋ ਜਾਂਦਾ ਹੈ ਉਹੀ, ਤੇ ਫਿਰ ਟਿੱਪਣੀਆਂ ਰਹਿ ਜਾਂਦੀਆਂ ਪਿੱਛੇ ਆਪਣੇ ਵਾਲਿਆਂ ਵੱਲੋਂ। ਤੇ ਅੱਗੇ ਚੱਲੀਏ, ਅਕਾਲੀ ਦਲ ਸੰਯੁਕਤ ਦੀ ਗੱਲ ਕਰੀਏ। ਉਹਨਾਂ ਦਾ ਕਹਿਣਾ ਹੈ ਕਿ ਐਸਜੀਪੀਸੀ ਨੂੰ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕਰਨਾ ਚਾਹੀਦਾ ਹੈ। ਇਹ ਮੁੱਦਾ ਨਿਪਟਦਾ ਨਜ਼ਰ ਨਹੀਂ ਆ ਰਿਹਾ ਜੀ। ਦੇਖੋ ਇਹਨਾਂ ਦਾ ਕਹਿਣਾ ਕਿ YouTube ਚੈਨਲ ਠੀਕ ਨਹੀਂ ਰਹੇਗਾ, ਤੁਹਾਨੂੰ ਸੈਟੇਲਾਈਟ ਚੈਨਲ ਹੀ ਬਣਾ ਲੈਣਾ ਚਾਹੀਦਾ ਹੈ।
ਤੇ ਵੈਸੇ ਜੀ ਗੱਲ ਤੇ ਕੋਈ ਮਾੜੀ ਨਹੀਂ ਹੈਗੀ, ਸੈਟਲਾਈਟ ਚੈਨਲ ਬਣ ਜਾਵੇ ਤੇ ਠੀਕ ਆ। ਕਿਉਂਕਿ ਬਹੁਤ ਸਾਰੇ ਸਮਾਗਮ ਜਿਹੜੇ ਧਾਰਮਿਕ ਸਮਾਗਮ ਆ ਉਹ ਚੱਲਦੇ ਰਹਿੰਦੇ ਆ। ਸਿੱਖ ਜਗਤ ਬਹੁਤ ਵੱਡਾ ਆ ਬਾਈ, ਤੇ ਜਿੰਨਾ ਮਰਜ਼ੀ ਫੈਲਾ ਸਕਦੇ ਆ, ਇਹਦੇ 'ਚ ਤੇ ਕੋਈ ਸ਼ੱਕ ਨਹੀਂ ਹੈ। ਪਰ ਗੱਲ ਇਹ ਆ ਕਿ ਦੇਖੋ, ਜੋ ਇਹ ਮੰਗ ਕਰ ਰਹੇ ਆ ਉਹਦੇ ਵਿੱਚ ਕਲੀਅਰ ਪਹਿਲਾਂ ਹੀ ਕਰ ਚੁੱਕੇ ਧਾਮੀ ਸਾਹਿਬ ਕਿ ਅਸੀਂ YouTube ਚੈਨਲ ਬਣਾਉਣ ਬਾਰੇ ਫੈਸਲਾ ਕਰ ਲਿਆ, ਉਹਦਾ ਸੈਟਅਪ ਸਾਡਾ ਲੱਗ ਰਿਹਾ ਹੈ, ਤੇ ਅਸੀਂ ਮੇਨ ਸਟ੍ਰੀਮ ਦੇ ਵਿੱਚ ਜਿਹੜਾ ਚੈਨਲ ਚੱਲਦਾ ਸੈਟਲਾਈਟ ਥਰੂ, ਉਹਦੇ ਤੇ ਵੀ ਵਿਚਾਰ ਕਰ ਰਹੇ ਹਾਂ। ਜੀ ਮਤਲਬ ਕਿ ਉਹਨਾਂ ਨੇ ਇਸ ਚੀਜ਼ ਦੀ ਜਾਂ ਇਸ ਸੰਭਾਵਨਾ ਦੀ ਕੋਈ ਬਿਲਕੁਲ ਹੀ ਸਾਰੀ ਕਣੀ ਜਿਹੜੀ ਉਹ ਮਾਰੀ ਨਹੀਂ ਹੈ ਕਿ ਇਹ ਨਹੀਂ ਸੰਭਾਵਨਾ। ਉਹ ਪਿਛਲੇ ਦਿਨਾਂ 'ਚ ਬੋਲ ਰਹੇ ਸਨ, ਉਹਨਾਂ ਨੇ ਕਿਹਾ ਜੀ ਕਿ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਹਾਂ। ਪਰ ਉਹ ਜਿਹੜਾ ਦੂਸਰਾ ਫੇਸਬੁੱਕ ਵਾਲਾ ਹੈ, ਤਾਂ ਉਹ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਸੈਟਅਪ ਲੱਗ ਰਿਹਾ। ਦੇਖੋ ਗੱਲ ਇਹ ਤਾਂ ਬਿਲਕੁਲ ਇਹ ਵੈਸੇ ਮੰਨਣ ਵਾਲੀ ਹੈ ਕਿ YouTube ਹੁਣ ਜਿੱਦਾਂ ਇੱਕ ਬਜ਼ੁਰਗ ਆ ਘਰ 'ਚ ਬੈਠਾ ਹੈ, ਬਿਮਾਰ ਸ਼ੁਮਾਰ ਬੈਠਾ ਹੈ, ਉਹਦੇ ਕੋਲ ਕਈ ਵਾਰ ਸਮਾਰਟਫੋਨ ਹੁੰਦਾ ਨਹੀਂ, ਜੇ ਹੁੰਦਾ ਵੀ ਹੈ ਪਰਿਵਾਰ ਲੈਣ ਜੋਗਾ ਵੀ ਹੋਵੇ, ਉਹਨਾਂ ਨੂੰ ਚਲਾਉਣਾ ਨਹੀਂ ਆਉਂਦਾ, ਤਾਂ ਉਹ ਡਿਪੈਂਡ ਹੋ ਜਾਂਦੇ ਨੇ। ਟੀਵੀ ਦਾ ਕੀ ਆ ਕਿ ਟੀਵੀ ਤਾਂ ਇੱਕ ਚੈਨਲ ਲਾ ਕੇ ਛੱਡ ਦਿਓ, ਭਾਵੇਂ ਸਵੇਰ ਤੋਂ ਰਾਤ ਤੱਕ ਵੇਖੀ ਜਾਓ। ਸੋ ਇਹ ਹੈ, ਤੇ ਟੀਵੀ ਦੀ ਪਹੁੰਚ ਆਪਾਂ ਦੇਖਦੇ ਹਾਂ ਮੋਬਾਈਲ ਵਾਂਗੂ ਘਰ ਘਰ ਹੈਗੀ ਆ। ਪਰ ਮੋਬਾਈਲ ਇਹ ਆ ਕਿ ਬਹੁਤ ਸਾਰੇ ਬਜ਼ੁਰਗ ਜਿਹੜੇ ਉਹ ਨਹੀਂ ਚਲਾਉਂਦੇ, ਜੇ ਚਲਾਉਂਦੇ ਆ ਤੁਹਾਨੂੰ ਪਤਾ ਉਹ ਬਟਨਾਂ ਜਿਹੇ ਵਾਲਾ ਹੀ ਮੋਬਾਈਲ ਚਲਾਉਂਦੇ ਆ, ਜਿਨ੍ਹਾਂ ਨੂੰ ਆਪਾਂ ਫੀਚਰ ਫੋਨ ਕਹਿੰਦੇ ਆ। ਤਾਂ ਮੈਨੂੰ ਤਾਂ ਆਪ ਲੱਗਦਾ ਕਿ YouTube ਚੈਨਲ ਬਣਾਓਗੇ ਤਾਂ ਉੱਥੇ ਮੋਨੀਟਾਈਜੇਸ਼ਨ ਦੀ ਵੀ ਇੱਕ ਸਮੱਸਿਆ ਆਏਗੀ ਕਿ ਜੇ ਤੁਸੀਂ ਮੋਨੀਟਾਈਜ਼ ਕਰੋਗੇ ਤਾਂ ਫਿਰ ਐਡਾਂ ਦਾ ਪੰਗਾ ਪਊਗਾ, ਇਹ ਵੀ ਵੇਖਣਾ ਪਏਗਾ। ਤੇ ਜੇ ਤੁਸੀਂ ਸੈਟਲਾਈਟ ਚੈਨਲ ਬਣਾ ਸਕਦੇ ਹੋ ਤਾਂ ਜ਼ਰੂਰ ਬਣਾਉਣਾ ਚਾਹੀਦਾ। SGPC ਦਾ ਸਾਰੀ ਜ਼ਿੰਦਗੀ ਦਾ ਹੀ ਰੌਲਾ ਨਿਬੜ ਜਾਵੇ, ਮਤਲਬ ਕਿ ਸਦਾ ਲਈ ਇਹ ਰੌਲਾ ਨਿਬੇੜੋ ਤੇ ਆਪਣੇ ਹੋਰ ਵੀ ਸਮਾਗਮ ਜਿਹੜੇ ਆ ਉਹਨਾਂ ਨੂੰ ਲਾਈਵ ਕਰੋ, ਪੂਰੀ ਦੁਨੀਆ 'ਚ ਜਿੱਥੇ ਜਿੱਥੇ ਸਿੱਖ ਵਸਦੇ ਉਹਨਾਂ ਤੱਕ ਪਹੁੰਚਾਓ। ਜੀ ਇਹ ਤਾਂ ਹੈ। ਸੋ ਆਪਾਂ ਬੀਤੇ ਦਿਨੀ ਵੀ ਪ੍ਰੋਗਰਾਮ ਦੇ ਵਿੱਚ ਇਹੀ ਗੱਲ ਕੀਤੀ ਸੀ ਕਿ ਜੇਕਰ ਆਨਲਾਈਨ YouTube ਤੇ ਸਟ੍ਰੀਮਿੰਗ ਹੁੰਦੀ ਹੈ ਤਾਂ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਐਡਾਂ ਚੱਲਣਗੀਆਂ, ਜਿਸ ਦੀ ਪਹਿਲਾਂ ਹੀ ਗੱਲ ਕੀਤੀ ਜਾਂਦੀ ਹੈ ਕਿ ਐਡਾਂ ਦਾ ਬਹੁਤ ਧਿਆਨ ਰੱਖਣਾ ਹੈ ਕਿ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ ਕਿ ਮਰਿਆਦਾ ਦਾ ਕਿਸੇ ਤਰ੍ਹਾਂ ਦਾ ਉਲੰਘਣ ਨਾ ਹੋਵੇ ਤੇ ਐਡਾਂ ਵਿੱਚ ਨਾ ਚੱਲਣ। ਇਹਦੀ ਗੱਲ ਤਾਂ ਤੁਸੀਂ ਬੀਤੇ ਦਿਨੀ ਵੀ ਚਾਨਣਾ ਪਾਇਆ ਸੀ। ਸੋ ਅੱਗੇ ਚੱਲੀਏ, ਔਜਲਾ ਹੋਣਾ ਦੀ ਗੱਲ ਕਰੀਏ। ਸਵਾਲ ਉੱਠ ਰਹੇ ਸਨ, ਗੱਲਾਂ ਨਿਕਲ ਕੇ ਸਾਹਮਣੇ ਅਫਵਾਹਾਂ ਆ ਰਹੀਆਂ ਸੀ ਕਿ ਔਜਲਾ ਹੁਣੀ ਆਪ 'ਚ ਜਾ ਸਕਦੇ ਨੇ। ਔਜਲਾ ਹੁਣੀ ਖੰਡਨ ਵੀ ਕੀਤਾ ਤੇ ਨਾਲ ਹੀ ਕੇਸ ਵੀ ਕੀਤਾ ਜੀ। ਮਾਜਰਾ ਸਾਰਾ ਕਿਵੇਂ ਹੋਇਆ? ਦੇਖੋ, ਇੱਕ ਨਿਊਜ਼ ਵੈਬਸਾਈਟ ਨੂੰ ਇਹਨਾਂ ਨੇ ਕਿਹਾ ਕਿ ਮੈਂ ਨੋਟਸ ਭੇਜ ਰਿਹਾ ਵਾਂ ਮਾਣਾਨੀ ਦਾ, ਤੇ ਵੈਸੇ ਤਾਂ ਦੇਖੋ ਗੁਰਪ੍ਰੀਤ ਜੀ, ਅੱਜ ਕੱਲ੍ਹ ਸਿਆਸਤਦਾਨ ਹੋਣ ਚਾਹੇ ਕੁਝ ਹੋਰ ਵਿਅਕਤੀ ਵਿਸ਼ੇਸ਼ ਹੋਣ, ਉਹ ਮਿੰਟ ਮਾਰਦੇ ਆ। ਹੁਣ ਤਾਂ SGPC ਵਾਲੇ ਵੀ ਨੋਟਸ ਭੇਜ ਦਿੰਦੇ ਆ ਜਿਹੜਾ ਵੀ ਕੋਈ ਬੋਲਦਾ ਹੈ। ਇਹ ਨੋਟਸ ਇੰਨੀ ਜਲਦੀ ਨਹੀਂ ਭੇਜਿਆ ਜਾਣਾ ਚਾਹੀਦਾ। ਨਿਊਜ਼ ਵੈਬਸਾਈਟ ਕਿਹੜਾ ਕੋਈ ਪਰਚੇ ਛਪ ਗਏ ਨੇ, ਤੁਸੀਂ ਅਗਲੇ ਨੂੰ ਫੋਨ ਕਰਕੇ ਕਹਿ ਸਕਦੇ ਹੋ, ਲਾਂਭਾ ਦੇ ਦਿਓ ਕਿ ਹਾਂ ਬਾਈ ਤੁਸੀਂ ਮੇਰਾ ਵਰਜ਼ਨ ਜਿਹੜਾ ਹੈ ਉਹ ਨਹੀਂ ਲਿਆ ਤੇ ਤੁਸੀਂ ਉਸ ਨੂੰ ਹੁਣ ਅਪਲੋਡ ਕਰੋ, ਅਪਡੇਟ ਕਰ ਦਿਓ ਉਹਨੂੰ ਜੀ। ਠੀਕ ਹੈ ਨਾ ਜੀ, ਇਹਦੇ 'ਚ ਤਾਂ ਕੋਈ ਨਹੀਂ, ਉਹ ਉੱਥੇ 4 ਲਾਈਨਾਂ ਪਾ ਕੇ ਲਿਖ ਕੇ ਤੇ ਆਪੇ ਲਾ ਦੇਣਗੇ। ਐਵੇਂ ਨੋਟਸ ਭੇਜ ਕੇ ਇਹ ਦੇਖੋ ਸਿਆਸਤਦਾਨਾਂ ਦੀਆਂ, ਖਾਸ ਤੌਰ ਤੇ ਕਾਂਗਰਸੀਆਂ ਦੀਆਂ ਮੀਡੀਆ ਨਾਲ ਦੂਰੀਆਂ ਜਿਹੜੀਆਂ ਵੱਧਦੀਆਂ ਜਾ ਰਹੀਆਂ ਨੇ। ਮੈਂ ਨਹੀਂ ਕਹਿੰਦਾ ਕਿ ਮੀਡੀਆ 100% ਠੀਕ ਹੈ, ਪਰ ਇੰਨਾ ਵੀ ਕੀ ਹੈ, ਕੱਲ ਨੂੰ ਮੰਨ ਲਓ ਕੋਈ ਚੰਗਾ ਕੰਮ ਕਰਨ ਵਾਲਾ ਹੈ, ਜੇ ਤੁਹਾਨੂੰ ਨਾਗਵਾਰ ਗੁਜ਼ਰਦਾ ਤੁਸੀਂ ਤਾਂ ਉਹਦੇ ਗੱਲ ਪੈ ਜਾਓਗੇ, ਤੁਸੀਂ ਕਹੋਗੇ ਇਹ ਵਿਕਾਊ ਹੈ। ਤੁਸੀਂ ਕੌਣ ਹੁੰਦੇ ਹੋ ਕਹਿਣ ਵਾਲੇ ਕਿ ਵਿਕਾਊ ਹੈ ਜਾਂ ਕੁਝ ਵੀ ਹੈ? ਲੋਕ ਤੈਅ ਕਰਨ, ਲੋਕ ਤੈਅ ਕਰੀ ਜਾਂਦੇ ਆ, ਜਿਹੜਾ ਹੈ ਸੋ ਹੈ, ਜਿਹੜਾ ਨਹੀਂ ਲੋਕ ਉਹਦੇ ਨਾਲ ਵੀ ਖਲੋਂਦੇ ਨੇ। ਸੋ ਇਹ ਹਰੇਕ ਨੂੰ ਹੁਣ ਜਿੱਦਾਂ ਕਰੀਏ ਤਾਂ ਠੀਕ ਨਹੀਂ ਹੋਏਗਾ। ਮੇਰਾ ਤਾਂ ਮੰਨਣਾ ਇਹ ਆ ਕਿ ਇੰਨੀ ਜਲਦੀ ਨੋਟਸ ਦੇਣ ਦੀ ਥਾਂ ਤੇ ਉਹ ਲਾਂਭਾ ਦਿੱਤਾ ਜਾ ਸਕਦਾ ਹੈ। ਜੇ ਅਗਲਾ ਮੁਕਰੇ ਨਾ ਕਰੇ ਕਿ ਨਹੀਂ ਜੀ ਮੈਂ ਤੇ ਤੁਹਾਡਾ ਪੱਖ ਵੀ ਨਹੀਂ ਵਿੱਚ ਅਪਡੇਟ ਕਰਨਾ, ਤੇ ਫਿਰ ਅਗਲੇ ਨੂੰ ਜੋ ਮਰਜ਼ੀ ਕਰ ਲਓ। ਸੋ ਇਹ ਬਹੁਤ ਕਾਹਲੀ ਦਾ ਹੁਣ ਖੇਡ ਬਣ ਗਿਆ ਕਿ ਨਾਲ ਦੀ ਨਾਲ ਹੀ ਨੋਟਸ ਜਿਹੜਾ ਸਰਵ ਕਰ ਦਿੱਤਾ ਜਾਂਦਾ ਹੈ। ਤੇ ਦੂਜੀ ਗੱਲ ਜਿਹੜੀ ਹੈ ਉਹ ਖੰਡਨ ਇਹਨਾਂ ਨੇ ਕਰ ਦਿੱਤਾ ਹੈ। ਹਾਂ, ਇਸ ਗੱਲ ਦੀ ਇਹਨਾਂ ਨੇ ਕਹਿ ਲਓ ਕਿ ਸ਼ਾਦੀ ਭਰੀ ਆ ਕਿ ਮੇਰੀ ਭਗਵੰਤ ਮਾਨ ਦੇ ਨਾਲ ਨਿੱਜੀ ਤੌਰ ਤੇ ਹੈਗੀ ਆ, ਮਿੱਤਰਤਾ ਹੈਗੀ ਆ, ਮਿਲਲੇ ਗਿਲੇ ਵੀ ਹੈ, ਪਰੰਤੂ ਮੈਂ ਕਾਂਗਰਸ ਦੇ ਵਿੱਚ ਹੀ ਆ। ਤੇ ਚਲੋ ਦੇਖੋ ਆਉਣ ਵਾਲੇ ਸਮੇਂ 'ਚ ਹੋ ਸਕਦਾ ਕੋਈ ਬੁੜਾ ਵੱਜ ਜਾਵੇ। ਇਹ ਤਾਂ 2024 ਦੇ ਨੇੜੇ ਤੇੜੇ ਜਾ ਕੇ ਪਤਾ ਲੱਗੇਗਾ। ਸੁਸ਼ੀਲ ਰਿੰਕੂ ਵੀ ਤਾਂ ਕੁਝ ਦਿਨ ਪਹਿਲਾਂ ਤੱਕ ਇਹੋ ਹੀ ਕਹਿੰਦਾ ਸੀਗਾ ਤੇ ਪਤਾ ਹੀ ਨਹੀਂ ਲੱਗਿਆ ਕਦੋਂ ਅਗਲੇ ਪੱਟ ਕੇ ਲੈ ਗਏ। ਉਹ ਜੋ ਖੇੜਿਆਂ ਨੂੰ ਲਈ ਜਾਂਦਾ ਕੋਈ ਪੁੱਟ ਕੇ ਸਿਆਲੋਂ ਬੂਟਾ ਤੇ ਅਗਲੇ ਲੈ ਗਏ।
ਤੇ ਜੇ ਮੰਨ ਲਓ ਔਜਲਾ ਸਾਹਿਬ ਜਾਂਦੇ ਆ ਤੇ ਮੈਂ ਉਸ ਪੱਤਰਕਾਰ ਨੂੰ ਬੇਨਤੀ ਕਰਾਂਗਾ ਕਿ ਜੇ ਤੁਹਾਨੂੰ ਉਹ ਨੋਟਿਸ ਆ ਜਾਵੇ ਸੰਭਾਲ ਕੇ ਰੱਖਿਓ। ਜੇ 2 ਕਰੋੜ ਦਾ ਆਇਆ ਤੇ ਤੁਸੀਂ ਨਾਲ ਜ਼ੀਰੋ ਲਾ ਕੇ 20 ਕਰੋੜ ਦਾ ਫਿਰ ਕਰਿਓ, ਮਾਣਾ ਨਹੀਂ ਵਾਲਾ ਕਿ ਭਾਈ ਤੁਸੀਂ ਜੀ। ਮੇਰੀ ਮਾਣਾ ਨਹੀਂ ਕਰ ਦਿੱਤੀ ਹੈ ਯਾਰ, ਤੁਸੀਂ ਤੇ ਚਲੇ ਗਏ। ਤਾਂ ਇਹ ਦੇਖਦੇ ਆ, ਪਰ ਇਹਨਾਂ ਨੇ ਖੰਡਨ ਕੀਤਾ। ਔਜਲਾ ਸਾਹਿਬ ਕਹਿੰਦੇ ਨੇ ਕਿ ਆਪਾਂ ਨਹੀਂ ਜਾਣਾ ਤੇ ਆਪਾਂ ਇੱਥੇ ਹੀ ਆ ਕਾਂਗਰਸ ਦੇ ਵਿੱਚ, ਪਰ ਜਦੋਂ ਤੱਕ ਕੋਈ ਬੰਦਾ ਜਾਂਦਾ ਨਹੀਂ ਹੁੰਦਾ ਉਦੋਂ ਤੱਕ ਇਹੀ ਕਹਿੰਦਾ ਕਿ ਮੈਂ ਤਾਂ ਬਈ ਵਿਕਿਆ ਥੋੜੀ ਆ, ਮੈਂ ਤਾਂ ਟਿਕਿਆ ਹੋਇਆ ਜੀ। ਸੋ ਵੇਖਾਂਗੇ ਕਿ ਵਿਕਦੇ ਨੇ ਜਾਂ ਫਿਰ ਟਿਕਦੇ ਨੇ। ਗੱਲਾਂ ਤਾਂ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ ਨੇ ਤੇ ਕਈ ਵਾਰੀ ਜਿਹੜੇ ਛੋਟੇ ਨਿਊਜ਼ ਪੋਰਟਲ ਇਹੋ ਜਿਹੇ ਬਣੇ ਹੁੰਦੇ ਨੇ ਉਹ ਵੀ ਕਈ ਵਾਰੀ ਸ਼ਰਾਰਤ ਕਰਦੇ ਨੇ ਕਿ ਬਹੁਤ ਕਲਿੱਕ ਵੱਜਣ, ਸਾਨੂੰ ਵੱਧ ਤੋਂ ਵੱਧ ਲੋਕ ਦੇਖਣ, ਹੈਡਿੰਗ ਬੜੇ ਕੈਚੀ ਪਾਏ ਜਾਂਦੇ ਨੇ। ਸੋ ਗਲਤੀ ਕਿੱਥੇ ਹੈ ਜਾਂ ਫਿਰ ਕੀ ਹੋਇਆ ਇਹ ਤਾਂ ਸਮਾਂ ਬਿਆਨ ਕਰੂਗਾ ਜਦੋਂ ਇਸ ਦੀ ਜਾਂਚ ਹੋਣੀ ਹੈ। ਸੋ ਤੁਸੀਂ ਖਬਰਾਂ ਤੇ ਚਾਨਣਾ ਪਾਇਆ ਮਿੰਟੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਤੁਸੀਂ ਸੁਣਿਆ ਹੈ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਜਿਸ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਕੀਤਾ ਹੈ ਮਿੰਟੂ ਗੁਰਸਰੀਆ ਜੀ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ। ਨਾਲ ਦੀ ਨਾਲ ਜੇਕਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਇਸ ਨੂੰ ਆਪਣੇ ਸਾਥੀਆਂ ਦੇ ਨਾਲ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਣਾ। ਨਾਲ ਦੀ ਨਾਲ ਜੇਕਰ ਤੁਸੀਂ ਫੇਸਬੁੱਕ ਅਤੇ YouTube ਉੱਪਰ ਹਾਲੇ ਤੱਕ ਸਾਨੂੰ ਫੋਲੋ ਨਹੀਂ ਕੀਤਾ ਤਾਂ ਫੇਸਬੁੱਕ ਤੇ ਫੋਲੋ ਕਰ ਸਕਦੇ ਹੋ ਪੰਜਾਬੀ ਰੇਡੀਓ USA ਨੂੰ, ਅਤੇ YouTube ਦੇ ਉੱਪਰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਸਾਡੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸੋ ਇਹ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਵਕਫੇ ਦੇ ਉਸ ਪਾਰ ਖਬਰਾਂ ਦੇ ਨਾਲ ਮਿਲਦੇ ਹਾਂ, ਤਦ ਤੱਕ ਲਈ ਧੰਨਵਾਦ।